अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और बाकी ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋ ਜਾਵੇ। ਸ਼ੇਅਰ ਦੇ ਇਸ ਤੋਂ ਆਖਣਾ ਕਿ ਕਿਉਂਕਿ ਇਸ ਜਿਹੜੇ ਐਸਕੇ ਦੀ ਵਾਲੀ ਵੀਡੀਓ ਅਪਲੋਡ ਕਰਨਾ ਇਸ ਤੋਂ ਹੈਲਪ ਕਾਫੀ ਮਿਲਦੀ ਹੈ ਕਿਉਂਕਿ ਜਿਤਨੇ ਵੀ ਸਟੂਡੈਂਟ ਹੁੰਦੇ ਨੇ ਪਏ ਉਹ ਇਹ ਚੀਜ਼ ਦੱਸਦੇ ਨੇ। ਬਾਕੀ ਤੁਸੀਂ ਖੁਦ ਵੀ ਅੰਦਾਜ਼ਾ ਲਾ ਸਕਦੇ ਹੋ ਜਿਹੜੇ ਮੈਂ ਐਸਕੇ ਦੀ ਅਪਲੋਡ ਕਰਨਾ, ਜਿਹੜੇ ਅਗਰ ਤੁਸੀਂ ਲਾਸਟ 5 ਸਕੇਰਿਆਂ ਤੇ ਵੀ ਗੌਰ ਕਰੋ ਉਹਦੇ ਵਿੱਚ ਕਮ ਅਜ਼ ਕਮ 6 7 8 ਨੁਮਾਇੰਦੇ ਐਸੇ ਹੁੰਦੇ ਨੇ ਜਿਹੜੇ ਉਹਨਾਂ ਸਕੇਰਿਆਂ ਵਿੱਚ ਹੀ ਆਏ ਹੁੰਦੇ ਨੇ। ਠੀਕ ਹੈ, ਤੇ ਅਗਰ ਇਹ ਛੋਟੀ ਛੋਟੀ ਵੀਡੀਓ ਵੇਖ ਕੇ ਅਗਰ ਇਹਦੇ ਨਾਲ ਸਾਡੇ 10 12 ਨੁਮਾਇੰਦੇ ਕਲੀਅਰ ਹੋ ਜਾਣ 30 ਨੁਮਾਇੰਦਿਆਂ ਦੇ ਵਿੱਚੋਂ ਅਗਰ ਸਾਡੇ 10 ਨੁਮਾਇੰਦੇ ਵੀ ਸਿਰਫ ਇਹਨਾਂ ਦੀ ਵਜ੍ਹਾ ਤੋਂ ਕਲੀਅਰ ਹੋ ਜਾਂਦੇ ਨੇ ਤੇ ਇਸ ਤੋਂ ਵੱਡਾ ਐਡਵਾਂਟੇਜ ਹੋਰ ਕੀ ਚਾਹੀਦਾ ਜਾਂ ਕਿਹੜਾ ਹੋਣਾ ਹੈ ਇਸ ਤੋਂ ਵੱਡਾ। ਇਸ ਵਾਸਤੇ ਆਖਣਾ ਕਿ ਇਹ ਜਿਹੜੇ ਐਸਕੇ ਦੀ ਵਾਲੀ ਵੀਡੀਓ ਹੁੰਦੀ ਹੈ ਇਹ ਜ਼ਰੂਰ ਵੇਖਿਆ ਕਰੋ। ਇੱਕ ਤੇ ਤੁਹਾਨੂੰ ਆਪਣੀ ਜਿਹੜੀ ਤਿਆਰੀ ਹੈ ਉਹਦਾ ਵੀ ਅੰਦਾਜ਼ਾ ਹੋ ਜਾਂਦਾ ਹੈ ਬਈ ਮੇਰੇ ਐਸਕੇ ਦੇ ਵਿੱਚੋਂ ਕਿੰਨੀਆਂ ਗਲਤੀਆਂ ਹੋਈਆਂ ਨੇ, ਔਰ ਦੂਸਰੀ ਤਿਆਰੀ ਵੀ ਹੋ ਜਾਂਦੀ ਹੈ। ਠੀਕ ਹੈ, ਬਾਕੀ ਜੀ ਫਿਰ ਇੱਕ ਵਾਰੀ ਕਿ ਸਿਹਤ ਵਾਸਤੇ ਦੁਆ ਕਰਿਆ ਜੇ। ਚਲ ਅੱਲਾਹ ਤਾਲਾ ਕਿਸੇ ਦੀ ਵੀ ਮਨ ਸੁਣ ਸਕਦਾ ਹੈ, ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ, ਆਮੀਨ। ਤੇ ਚਲੋ ਜੀ 16 ਨੰਬਰ, se si attraversa ਸੌਰੀ ਜੀ 16 ਨੰਬਰ, se si attraversa ad alta velocità ਕਹਿੰਦਾ ਅਗਰ ਜ਼ਿਆਦਾ ਸਪੀਡ ਤੇ ਕ੍ਰਾਸ ਕਰਦੇ ਹੋ un incrocio ਇੱਕ ਚੌਕ ਨੂੰ in cui si ha precedenza ਔਰ ਇੱਥੇ ਤੁਹਾਡੀ ਪਹਿਲ ਸੀ in caso di incidente ਤੇ ਐਕਸੀਡੈਂਟ ਦੀ ਸੂਰਤ ਵਿੱਚ la responsabilità sarà solo del conducente del veicolo ਕਹਿੰਦਾ ਜਿਹੜਾ ਜ਼ੁਮਾ ਸਿਰਫ ਉਸ ਗੱਡੀ ਦੇ ਡਰਾਈਵਰ ਦਾ ਹੋਵੇਗਾ proveniente ਜਿਹੜਾ ਆ ਰਿਹਾ ਹੈ della strada senza diritto di precedenza ਉਹ ਸੜਕ ਤੋਂ ਜਿਹੜੀ ਬਿਨਾ ਹੱਕ ਤੋਂ ਹੈ ਫਾਲਸੋ ਜੀ। ਅੱਛਾ, ਇੱਥੇ ਗਲਤੀ ਦੋਵਾਂ ਦੀ ਹੋਵੇਗੀ। ਹੁਣ ਅਗਰ ਇੱਕ ਚੌਕ ਹੈ ਉੱਤੇ ਸਾਡੀ ਪਹਿਲ ਹੈ, ਅਸੀਂ ਉੱਥੇ ਜ਼ਿਆਦਾ ਸਪੀਡ ਤੇ ਗੁਜ਼ਰਨੇ ਆ, ਅੱਲਾ ਨਾ ਕਰੇ ਐਕਸੀਡੈਂਟ ਹੋ ਜਾਂਦਾ, ਦੂਸਰੀ ਗੱਡੀ ਸਾਨੂੰ ਪਹਿਲ ਨਹੀਂ ਦਿੰਦੀ ਤੇ ਗਲਤੀ ਦੋਵਾਂ ਦੀ ਹੋਵੇਗੀ। ਉਹਦੀ ਦੂਸਰੀ ਗੱਡੀ ਦੀ ਗਲਤੀ ਕੀ ਬਣੀ ਕਿ ਉਹਨੇ ਪਹਿਲ ਦੇਣੀ ਸੀ, ਉਹਨੇ ਪਹਿਲ ਨਹੀਂ ਦਿੱਤੀ। ਔਰ ਸਾਡੀ ਗਲਤੀ ਕੀ ਸੀ ਕਿ ਚੌਕ ਹੈ, ਚੌਕ ਤੇ ਸਪੀਡ ਘੱਟ ਕਰਨੀ ਹੁੰਦੀ ਹੈ, ਅਸੀਂ ਜ਼ਿਆਦਾ ਸਪੀਡ ਤੇ ਸਾਂ, ਗਲਤੀ ਸਾਡੀ ਵੀ ਹੋਵੇਗੀ। ਠੀਕ ਹੈ, ਇਹ ਕਹਿੰਦਾ ਸਿਰਫ ਉਸ ਗੱਡੀ ਦੇ ਡਰਾਈਵਰ ਦਾ ਜਿਹੜਾ ਜ਼ੁਮਾ ਹੋਵੇਗਾ ਜਿਹੜਾ ਦੂਸਰੀ ਸੜਕ ਤੋਂ ਆ ਰਿਹਾ ਫਾਲਸੋ। 17 ਨੰਬਰ, quando manca la segnaletica orizzontale ਕਹਿੰਦਾ ਜਦੋਂ segnaletica orizzontale manca ਹੋਣ ਨਾ ਹੋਣ, ਜਿਹੜੀਆਂ ਸੜਕ ਉੱਤੇ ਲੈਣਾ ਨਿਸ਼ਾਨ ਲੱਗੇ ਹੁੰਦੇ ਨੇ, ਕਹਿੰਦਾ ਉਹ ਨਾ ਹੋਣ non è consentito effettuare manovre di inversione del senso di marcia ਕਹਿੰਦਾ ਯੂ ਟਰਨ ਕਰਨੇ ਦੀ ਇਜਾਜ਼ਤ ਨਹੀਂ ਫਾਲਸੋ ਜੀ। ਅੱਛਾ ਜੀ, orizzontale ਆ ਗਿਆ, sempre vero ਤੇ ਦੋ ਫਾਲਸੋ ਨੇ। ਅੱਛਾ ਜੀ, ਸਟਾਲੋ ਔਰ ਮਾਰਚਾ ਨਾਲ ਹੁੰਦੇ ਨੇ, ਇਹ ਵੇਖੋ ਮਾਰਚਾ ਆ ਗਿਆ। ਠੀਕ ਹੈ, orizzontale sempre vero ਦੋ ਫਾਲਸੋ, ਸਟਾਲੋ ਔਰ ਮਾਰਚਾ ਨਾਲ ਇੱਥੇ ਮਾਰਚਾ ਆ ਗਿਆ। 18 ਨੰਬਰ, il giubbotto retroriflettente ਜਿਹੜੀ ਚਮਕਦਾਰ ਜੈਕਟ ਹੁੰਦੀ ਹੈ ad alta visibilità ਜ਼ਿਆਦਾ ਦਿਖਾਈ ਦੇਣੇ ਵਾਲੀ, serve per chiedere aiuto ਕਹਿੰਦੇ aiuto ਹੈਲਪ ਮੰਗਣੇ ਵਾਸਤੇ ਹੁੰਦੀ ਹੈ agli automobilisti in transito ਜਿਹੜੇ ਡਰਾਈਵਰ ਚੱਲ ਰਹੇ ਨੇ ਉਹਨਾਂ ਕੋਲੋਂ ਫਾਲਸੋ। 19 ਨੰਬਰ, circolare senza casco ਕਹਿੰਦਾ ਬਿਨਾਂ ਹੈਲਮਟ ਤੋਂ ਚੱਲਣਾ durante la guida ਡਰਾਈਵਿੰਗ ਦੌਰਾਨ quando previsto ਜਦੋਂ ਇਹ ਲਾਗੂ ਕੀਤਾ ਗਿਆ ਉਹ con casco mal allacciato ਜਾਂ mal allacciato ਮਤਲਬ ਗਲਤ ਬੰਨਿਆ ਜੇ, ਗਲਤ ਤਰੀਕੇ ਨਾਲ ਬੰਨਿਆ ਜੇ। comporta una perdita di punti sulla patente ਤੇ ਕਹਿੰਦਾ patente ਦੀਆਂ ਪੂੰਦੀਆਂ ਕੱਟੀਆਂ ਜਾਣਦੀਆਂ vero। ਅੱਛਾ ਜੀ, ਇੱਥੇ ਮਾਲ ਆ ਗਿਆ, ਮਾਲ ਵੀ sempre vero ਹੈ, zero falso ਹੈ। 20 ਨੰਬਰ, la responsabilità penale ਕਹਿੰਦਾ ਦੀ penale ਵੇ connessa ed attallec ਸੰਬੰਧ al sinistro stradale road accident ਦੇ ਨਾਲ ਇਹ esclusa ogni qualvolta ਕਹਿੰਦਾ ਇਹ esclusa ਹੋ ਜਾਂਦੀ, ਖਤਮ ਹੋ ਜਾਂਦੀ ogni qualvolta ਹਰ ਦਫਾ ci sia stato risarcimento del danno ਜਦੋਂ ਤੁਸੀਂ risarcimento del danno ਕਰਤੇ ਮਤਲਬ ਨੁਕਸਾਨ ਦੇ ਪੈਸੇ ਭਰ ਦਿੱਤੇ ਨੇ ਫਾਲਸੋ। ਅੱਗੇ ਬੜੀ ਵਾਰ ਦੱਸਿਆ ਪਿਨਾਲੇ ਪੈਸੇ ਭਰਨਾ ਖਤਮ ਨਹੀਂ ਹੁੰਦੀ, ਚਿਵੀਲੀ ਹੋ ਜਾਂਦੀ ਹੈ, ਪਿਨਾਲੇ ਇਸ ਤਰ੍ਹਾਂ ਖਤਮ esclusa ਨਹੀਂ ਹੁੰਦੀ। 21 ਨੰਬਰ ਜੀ, dare presidenza ਨਿਸ਼ਾਨ ਹੈ il segnale raffigurato ਨਿਸ਼ਾਨ ਦਿਖਾਇਆ ਗਿਆ si trova solo ਕਹਿੰਦਾ ਇਹ ਸਿਰਫ ਮਿਲੇਗਾ su strade extraurbane ਦੇ ਉੱਤੇ ਫਾਲਸੋ। 22 ਨੰਬਰ, il cono raffigurato ਜਿਹੜੀ ਕੋਨ ਦਿਖਾਈ ਗਈ ਹੈ si usa su strade ਕਹਿੰਦੇ ਉਹਨਾਂ ਸੜਕਾਂ ਤੇ ਇਸਤੇਮਾਲ ਹੁੰਦੀ ਹੈ dove avvengono abbondanti nevicate ਜਿੱਥੇ ਬਰਫ਼ਬਾਰੀ ਹੁੰਦੀ ਹੈ ਫਾਲਸੋ। 23 ਨੰਬਰ, in un secondo ਇੱਕ ਸੈਕਿੰਡ ਦੇ ਵਿੱਚ si percorrono circa
metri 42 ਕਹਿੰਦਾ ਤਕਰੀਬਨ 42 ਮੀਟਰ ਚੱਲੋਗੇ se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲ ਰਹੇ ਹੋ vero ਫਿਰ ਜੀ ਨਿਸ਼ਾਨਦਾਰ presidenziale ਆ ਗਿਆ il segnale raffigurato è ਨਿਸ਼ਾਨ ਦਿਖਾਇਆ ਗਿਆ comporta di dare la precedenza ai veicoli ਕਹਿੰਦਾ ਕਹਿ ਰਿਹਾ ਕਿ ਤੁਸੀਂ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਹੈ ਕਿ circolano ਜਿਹੜੀਆਂ ਚਲਦੀਆਂ ਨੇ ਪਈਆਂ sulla strada ਉਹ ਸੜਕ ਦੇ ਉੱਤੇ che si incrocia ਜਿੱਥੇ ਜਾ ਕੇ ਮਿਲਦੀ ਹੈ ਜਿੱਥੇ ਜਾ ਕੇ ਚੌਕ ਬਣਦਾ ਹੈ vero ਪੰਜੀ ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ ਤਸਵੀਰ ਵੇਖ ਕੇ ਸਮਝ ਆ ਜਾਂਦੀ ਹੈ il segnale raffigurato previsa ਜਿਹੜਾ ਨਿਸ਼ਾਨ ਦਿਖਾਇਆ ਗਿਆ previsa ਕਰ ਰਿਹਾ ਮਤਲਬ ਤੁਹਾਨੂੰ ਦੱਸ ਰਿਹਾ ਹੈ un divieto di transito ਵਿੱਚ ਚੱਲਣ ਦੀ ਪਾਬੰਦੀ ਹੈ agli autoveicoli ਗੱਡੀਆਂ ਵਾਸਤੇ ਫਾਲਸੋ 26 ਨੰਬਰ sulle strade exturbane ਕਹਿੰਦਾ exturbane ਸੜਕ ਦੇ ਉੱਤੇ il valore della distanza di sicurezza ਜਿਹੜਾ ਫਾਸਲਾ ਵੇ ਇਹ sempre pari a 70 metri ਕਹਿੰਦਾ ਹਮੇਸ਼ਾ 70 ਮੀਟਰ ਦੇ ਬਰਾਬਰ ਹੁੰਦਾ ਬਈ ਇਤਨਾ ਡਿਸਟੈਂਸ ਤਾਂ ਤੁਸੀਂ ਰੱਖਣਾ ਹੀ ਰੱਖਣਾ ਹੈ ਫਾਲਸੋ 27 ਨੰਬਰ secondo le norme di precedenza ਹੱਕ ਵਾਲੇ ਕਾਨੂੰਨ ਦੇ ਮੁਤਾਬਕ nell'incrocio rappresentato in figura ਦਾ ਚੌਕ ਤੁਸੀਂ ਦਿਖਾਇਆ ਗਿਆ ਇਹਦੇ ਵਿੱਚ i veicoli A T ਕਹਿੰਦਾ A ਤੇ T ਗੱਡੀਆਂ transitano contemporaneamente ਕਹਿੰਦਾ ਇਕੱਠੀਆਂ ਜਾਣਦੀਆਂ ਫਾਲਤੂ ਦੀ ਇਕੱਠੀਆਂ ਨਹੀਂ ਜਾ ਸਕਦੀਆਂ ਕਿਉਂਕਿ ਟੀ ਤੇ ਪਹਿਲਾਂ ਜਾ ਸਕਦੀ ਹੈ ਕਿਉਂਕਿ ਟਰਾਮ ਹੈ ਟਰਾਮ ਦੀ ਪਹਿਲ ਹੋਵੇਗੀ ਇਹ ਪਹਿਲਾਂ ਨਹੀਂ ਜਾ ਸਕਦੀ ਕਿਉਂ ਉਹਦੀ ਸੱਜੀ ਸਾਈਡ ਤੇ ਉਹ ਗੱਡੀ ਆ ਜਾਂਦੀ ਹੈ ਇਸ ਵਾਸਤੇ ਇਹ ਜਿਹੜੀ ਹੈ ਇਹ ਇਹਦੇ ਨਾਲ ਨਹੀਂ ਜਾ ਸਕਦੀ ਹੁਣ ਕੁਝ ਬੰਦੇ ਇਹ ਸੋਚ ਲੈਂਦੇ ਨੇ ਕਿ ਟਰਾਮ ਤੇ ਪਹਿਲਾਂ ਜਾਣਾ ਹੀ ਜਾਣਾ ਹੈ ਟਰਾਮ ਵੀ ਸਿੱਧੀਆਂ ਜਾ ਰਹੀ ਹੈ ਦੂਸਰੀ ਹੈ ਇਹ ਗੱਡੀ ਵੀ ਸਿੱਧੀਆਂ ਜਾਣਾ ਚਾਹੁੰਦੀ ਹੈ ਤੇ ਇਹ ਜਾ ਸਕਦੀਆਂ ਇਕੱਠੀਆਂ ਫਾਲਸੂ ਠੀਕ ਹੈ ਇਸ ਚੀਜ਼ ਤੇ ਧਿਆਨ ਰੱਖਣਾ ਕਨਫਿਊਜ਼ ਨਹੀਂ ਹੋਣਾ 28 ਨੰਬਰ circolando dietro ad un veicolo ਕਹਿੰਦਾ ਗੱਡੀ ਦੇ ਪਿੱਛੇ ਚੱਲ ਰਹੇ ਹੋ che ha un carico sporgente ਜਿਹਦਾ ਸਮਾਨ ਵਧੇ ਹੈ può risultare difficile ਕਹਿੰਦਾ ਮੁਸ਼ਕਲ ਹੋ ਸਕਦਾ ਹੈ accorgersi ਪਤਾ ਲਾਣਾ ਜਾਂ ਨੋਟ ਕਰਨਾ ਕਿ intende svoltare ਵੀ ਉਹ ਮੁੜਨਾ ਚਾਹੁੰਦੀ ਕਹਿੰਦਾ ਇਸੇ ਦਾ ਪਤਾ ਲਾਣਾ ਮੁਸ਼ਕਲ ਹੋ ਸਕਦਾ ਹੈ se gli indicatori di direzione ਅਗਰ ਡਾਇਰੈਕਸ਼ਨ ਵਾਲੇ ਇਸ਼ਾਰੇ sono nascosti ਅਗਰ ਛੁਪੇ ਨੇ della merce pensolante ਜਿਹੜਾ ਸਮਾਨ ਉਹਦਾ ਪਿੱਛੇ ਲਟਕ ਰਿਹਾ ਹੈ ਕਹਿੰਦੇ ਉਹਦੇ ਨਾਲ ਡਾਇਰੈਕਸ਼ਨ ਵਾਲੇ ਇਸ਼ਾਰੇ ਛੁਪੇ ਨੇ ਤੇ ਫਿਰ ਉਸ ਗੱਡੀ ਦੇ ਮੁੜਨੇ ਦਾ ਪਤਾ ਲਾਣਾ ਮੁਸ਼ਕਲ ਹੋ ਸਕਦਾ ਹੈ ਵੇਰੋ ਜੀ ਕਿਉਂਕਿ ਇਸ਼ਾਰੇ ਛੁਪ ਕੇ ਅਗਰ ਉਹਨੇ ਇਸ਼ਾਰਾ ਲਾਇਆ ਵੀ ਇਹ ਨਜ਼ਰ ਨਹੀਂ ਆਉਣਾ ਠੀਕ ਹੈ ਜੀ ਅੱਛਾ ਜੀ ਇੱਥੇ ਰਿਜ਼ultare difficile ਜਾਂ ਸਿਰਫ difficile ਵੀ ਇਹ ਪੁੱਛ ਲੈਣਾ ਮੇਰੇ ਖਿਆਲ ਨਾਲੇ sempre vero ਹੈ ਅਗਰ ਸਪੁਰਜੈਂਟ ਵੀ ਹੈ ਵੇ ਕੁਛ ਇਹ ਵੀ ਪੁੱਛ ਲਵੇ ਅੱਜ ਅਗਰ ਕਿਸੇ ਨੂੰ ਨਾ ਪਤਾ ਹੋਇਆ ਤੇ 29 ਨੰਬਰ i tamponamenti stradali ਕਹਿੰਦੇ ਜਿਹੜੀ ਸੜਕ ਤੇ ਐਕਸੀਡੈਂਟ ਹੁੰਦੇ ਨੇ avvengono principalmente tra autoveicoli ਕਹਿੰਦੇ ਜ਼ਿਆਦਾਤਰ ਉਹਨਾਂ ਗੱਡੀਆਂ ਦਰਮਿਆਨ ਹੁੰਦੇ ਨੇ dotati di servo sterzo ਜਿਨ੍ਹਾਂ ਵਿੱਚ ਪਾਵਰ ਸਟੀਅਰਿੰਗ ਲੱਗਿਆ ਹੁੰਦਾ ਹੈ ਫਾਲਸੋ 3 ਨੰਬਰ per diminuire l'inquinamento dell'aria pollution ਆਲੂਦਗੀ ਘਟਾਉਣ ਦੇ ਲਈ provocato dai veicoli ਗੱਡੀਆਂ ਦੀ ਵਜ੍ਹਾ ਤੋਂ ਹੁੰਦੀ ਹੈ bisogna dare un breve colpo di acceleratore ਕਹਿੰਦੇ colpo di acceleratore ਕਰਨਾ ਮਤਲਬ ਰੇਸ ਦੇਣੀ ਹੈ prima di abbassare la flessione clutch ਦਬਾਣੇ ਤੋਂ ਪਹਿਲਾਂ ਫਿਰ cambiare marcia gear ਚੇਂਜ ਕਰਨ ਵਾਸਤੇ ਫਾਲਸੋ ਜੀ ਅੱਛਾ ਜੀ ਇੱਥੇ ਫ੍ਰਿਸਿਓਨੇ ਆ ਗਿਆ ਫ੍ਰਿਸਿਓਨੇ ਮਤਲਬ ਕਲਚ sempre ਫਾਲਸੋ ਤੇ ਜ਼ੀਰੋ ਵੇਰੋ ਹੈ ਠੀਕ ਹੈ ਤੇ ਲੋ ਜੀ ਆਹੀ ਦੱਸ ਕੇ ਤੇ ਖਤਮ ਹੁੰਦਾ ਤੇ ਇਨਸ਼ਾਅੱਲਾ ਮਿਲਦੇ ਨੈਕਸਟ ਵੀਡੀਓ ਤੇ